ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 24 ਅਪ੍ਰੈਲ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਇਹਨਾਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਿਪਬਲਿਕਨ ਪਾਰਟੀ ਦੇ ਵਿੱਚ ਪ੍ਰਾਇਮਰੀਜ਼ ਦੇ ਇਲੈਕਸ਼ਨ ਦੀ ਖੇਡ ਹੋਰ ਗੰਦੀ ਤੋਂ ਗੰਦੀ ਹੁੰਦੀ ਜਾ ਰਹੀ ਹੈ। ਆਉਣ ਵਾਲੇ ਇਸ ਮੰਗਲਵਾਰ ਨੂੰ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ 5 ਸਟੇਟ ਦੇ ਵਿੱਚ ਹੋਣੀਆਂ ਹਨ, ਜਿਨ੍ਹਾਂ ਦੇ ਵਿੱਚ ਕਨੈਟੀਕਟ, ਡੈਲਾਵੇਅਰ, ਮੈਰੀਲੈਂਡ, ਪੈਂਸਿਲਵੇਨੀਆ ਅਤੇ ਰੋਡ ਆਈਲੈਂਡ ਦੇ ਵਿੱਚ ਇਹ ਰਿਪਬਲਿਕਨ ਦੀਆਂ ਪ੍ਰਾਇਮਰੀਜ਼ ਹੋਣਗੀਆਂ। ਹਾਲਾਂਕਿ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ ਸਭ ਤੋਂ ਅੱਗੇ ਚੱਲ ਰਹੇ ਹਨ ਅਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪਿੱਛੇ ਜਿੱਤ ਹਾਸਿਲ ਕੀਤੀ ਹੈ, ਉਸ ਤੋਂ ਲੱਗ ਵੀ ਰਿਹਾ ਕਿ ਡੋਨਲਡ ਟਰੰਪ ਪ੍ਰਾਇਮਰੀਜ਼ ਦੇ ਵਿੱਚ ਆਪਣੀ ਜਿੱਤ ਦਰਜ ਕਰਕੇ ਨੋਮੀਨੇਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋ ਜਾਣਗੇ। ਪਰ ਰਿਪਬਲਿਕਨ ਪਾਰਟੀ ਦੇ ਵਿੱਚ ਹੀ ਉਹਨਾਂ ਨੂੰ ਕਈ ਪਾਸਿਆਂ ਤੋਂ ਵਿਰੋਧ ਸਹਿਣਾ ਪੈ ਰਿਹਾ ਹੈ ਅਤੇ ਕਈ ਸਟੇਟਸ ਦੇ ਵਿੱਚ ਪ੍ਰਾਇਮਰੀ ਜਿੱਤਣ ਤੋਂ ਬਾਅਦ ਵੀ ਜੋ ਡੈਲੀਗੇਟਸ ਹਨ ਉਹ ਟੈਡ ਕਰੂਜ਼ ਦੇ ਹਿੱਸੇ ਦੇ ਵਿੱਚ ਚਲੇ ਗਏ। ਇਸ ਨੂੰ ਦੇਖਦੇ ਹੋਏ ਡੋਨਲਡ ਟਰੰਪ ਨੇ ਹੁਣ ਟੈਡ ਕਰੂਜ਼ ਦੇ ਉੱਤੇ ਤਿੱਖਾ ਹਮਲਾ ਬੋਲਿਆ ਹੈ। ਡੋਨਲਡ ਟਰੰਪ ਨੇ ਟੈਡ ਕਰੂਜ਼ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਟੈਡ ਕਰੂਜ਼ ਡੈਲੀਗੇਟਸ ਨੂੰ ਰਿਸ਼ਵਤ ਦੇ ਰਾਹੀਂ ਖਰੀਦ ਰਹੇ ਹਨ ਤਾਂ ਕਿ ਉਹ ਟੈਡ ਕਰੂਜ਼ ਦੇ ਪੱਖ ਦੇ ਵਿੱਚ ਆ ਜਾਣ। ਵੈਸਟਰਨ ਮੈਰੀਲੈਂਡ ਦੇ ਵਿੱਚ ਦਿੰਦੇ ਹੋਏ ਇੱਕ ਭਾਸ਼ਣ ਦੇ ਵਿੱਚ ਡੋਨਲਡ ਟਰੰਪ ਨੇ ਟੈਡ ਕਰੂਜ਼ ਦੇ ਉੱਤੇ ਇਹ ਇਲਜ਼ਾਮ ਲਾਏ। ਡੋਨਲਡ ਟਰੰਪ ਨੇ ਕਿਹਾ ਕਿ ਉਹ ਫਸਟ ਬੈਲਟ ਦੇ ਉੱਤੇ ਪਬਲਿਕ ਵੋਟਿੰਗ ਦੇ ਵਿੱਚ ਆਪਣੀ ਜਿੱਤ ਨਹੀਂ ਦੇਖ ਸਕਿਆ, ਤਾਂ ਉਸ ਤੋਂ ਬਾਅਦ ਉਹ ਦੂਸਰੇ ਤਰੀਕੇ ਦੇ ਨਾਲ ਹੁਣ ਕਨਵੈਨਸ਼ਨ ਦੇ ਵਿੱਚ ਡੈਲੀਗੇਟਸ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਕਈ ਵਾਰੀ ਰਿਪਬਲਿਕਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਹਮਲਾ ਬੋਲਿਆ ਸੀ, ਪਰ ਇਸ ਵਾਰੀ ਉਹਨਾਂ ਨੇ ਸਿੱਧਾ ਟੈਡ ਕਰੂਜ਼ ਦੇ ਉੱਤੇ ਹੀ ਡੈਲੀਗੇਟਸ ਦੀ ਖਰੀਦਾ ਫਰੋਖਤ ਦਾ ਇਲਜ਼ਾਮ ਲਾਇਆ। ਡੈਮੋਕ੍ਰੈਟਿਕ ਪਾਰਟੀ ਦੀਆਂ ਪ੍ਰਾਇਮਰੀਜ਼ ਵੀ ਆਉਣ ਵਾਲੇ ਇਸ ਮੰਗਲਵਾਰ 26 ਅਪ੍ਰੈਲ ਨੂੰ ਪੈਂਸਿਲਵੇਨੀਆ, ਮੈਰੀਲੈਂਡ, ਰੋਡ ਆਈਲੈਂਡ, ਕਨੈਟੀਕਟ ਅਤੇ ਡੈਲਾਵੇਅਰ ਦੇ ਵਿੱਚ ਹੋਣ ਜਾ ਰਹੀਆਂ ਹਨ। ਇਹਨਾਂ 5 ਸਟੇਟਸ ਦੇ ਵਿੱਚੋਂ ਪੈਂਸਿਲਵੇਨੀਆ ਦੇ ਵਿੱਚ ਸਭ ਤੋਂ ਜ਼ਿਆਦਾ 199 ਡੈਲੀਗੇਟਸ ਹੋਣਗੇ ਅਤੇ ਦੂਸਰੇ ਨੰਬਰ ਦੇ ਉੱਤੇ ਮੈਰੀਲੈਂਡ ਦੇ ਵਿੱਚ 95 ਡੈਲੀਗੇਟਸ ਹੋਣਗੇ। ਹਾਲਾਂਕਿ ਨਿਊਯਾਰਕ ਪ੍ਰਾਇਮਰੀਜ਼ ਦੇ ਵਿੱਚ ਬਰਨੀ ਸੈਂਡਰਸ ਦਾ ਜਿੱਤ ਦਾ ਜੋ ਸਿਲਸਿਲਾ ਉਹ ਟੁੱਟਿਆ ਹੈ, ਪਰ ਬਰਨੀ ਸੈਂਡਰਸ ਦੇ ਹੌਸਲੇ ਹਜੇ ਵੀ ਬੁਲੰਦ ਲੱਗ ਰਹੇ ਹਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਨਿਊਯਾਰਕ ਦੇ ਆਏ ਰਿਜ਼ਲਟ ਤੋਂ ਬਾਅਦ ਆਪਣਾ ਕੈਂਪੇਨ ਸਸਪੈਂਡ ਕਰਨਗੇ, ਤਾਂ ਉਹਨਾਂ ਨੇ ਕਿਹਾ ਕਿ ਨਿਊਯਾਰਕ ਦੇ ਰਿਜ਼ਲਟਸ ਨੂੰ ਦੇਖਦੇ ਹੋਏ ਉਹ ਹੋਰ ਉਤਸ਼ਾਹਿਤ ਹੋਏ ਹਨ ਅਤੇ ਆਉਣ ਵਾਲੀ ਪ੍ਰਾਇਮਰੀਜ਼ ਦੇ ਵਿੱਚ ਉਹ ਹੋਰ ਜ਼ੋਰ ਦੇ ਨਾਲ ਲੜਨਗੇ। ਪਲੇਸਡ ਡੈਲੀਗੇਟਸ ਦੀ ਕਾਊਂਟਿੰਗ ਦੇ ਵਿੱਚ ਬਰਨੀ ਸੈਂਡਰਸ ਅਤੇ ਹਿਲਰੀ ਕਲਿੰਟਨ ਦੇ ਵਿਚਕਾਰ ਘੱਟੋ ਘੱਟ 300 ਡੈਲੀਗੇਟਸ ਦਾ ਫਾਸਲਾ ਹੈ ਅਤੇ ਸੁਪਰ ਡੈਲੀਗੇਟਸ ਜੋ ਕਿ ਇੱਕ ਤਰਫਾ ਹਿਲਰੀ ਕਲਿੰਟਨ ਦੀ ਸਪੋਰਟ ਕਰ ਰਹੇ ਹਨ, ਤਾਂ ਉਸ ਹਿਸਾਬ ਦੇ ਨਾਲ ਹਿਲਰੀ ਕਲਿੰਟਨ ਨੂੰ ਸਿਰਫ 400 ਡੈਲੀਗੇਟਸ ਹੀ ਹੋਰ ਚਾਹੀਦੇ ਹਨ ਆਪਣੀ ਨੋਮੀਨੇਸ਼ਨ ਕਨਫਰਮ ਕਰਨ ਦੇ ਲਈ। ਬਰਨੀ ਸੈਂਡਰਸ ਜੇ ਇਸ ਰੇਸ ਦੇ ਵਿੱਚ ਟਿਕਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪਲੇਸਡ ਡੈਲੀਗੇਟਸ ਦੇ ਨਾਲ ਸੁਪਰ ਡੈਲੀਗੇਟਸ ਨੂੰ ਵੀ ਲੁਬਾ ਕੇ ਆਪਣੀ ਸਾਈਡ ਕਰਨਾ ਪਵੇਗਾ, ਕਿਉਂਕਿ ਸੁਪਰ ਡੈਲੀਗੇਟਸ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਪਾਸਾ ਪਲਟਣ ਦੇ ਵਿੱਚ ਸਮਰਥ ਹਨ। ਇੱਕ ਹੋਰ ਆਈ ਖਬਰ ਦੇ ਮੁਤਾਬਿਕ ਬਰਨੀ ਸੈਂਡਰਸ ਅਤੇ ਉਸਦੇ ਅਲਾਈ ਡੈਮੋਕ੍ਰੈਟਿਕ ਪਾਰਟੀ ਦੇ ਏਜੰਡੇ ਨੂੰ ਹੋਰ ਜ਼ਿਆਦਾ ਸੁਧਾਰਨ ਦੇ ਉੱਤੇ ਵੀ ਕੰਮ ਕਰ ਰਹੇ ਹਨ। ਬਰਨੀ ਸੈਂਡਰਸ ਤੇ ਉਹਨਾਂ ਦੇ ਅਲਾਈਜ਼ ਨੇ ਆਖਿਆ ਹੈ ਕਿ ਇਹ ਪ੍ਰਾਇਮਰੀਜ਼ ਮੁੱਕਣ ਤੋਂ ਬਾਅਦ ਉਹ ਜੋ ਵਾਅਦੇ ਉਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਕਹੇ ਸਨ, ਜਿਵੇਂ ਕਿ ਮਿਨੀਮਮ ਵੇਜ ਨੂੰ $15 ਪਰ ਆਰ ਕਰਨਾ ਤੇ ਨੈਚੁਰਲ ਗੈਸ ਦੀ ਫ੍ਰੈਕਿੰਗ ਨੂੰ ਬੈਨ ਕਰਨਾ ਅਤੇ ਵਾਲ ਸਟਰੀਟ ਬੈਂਕਾਂ ਨੂੰ ਤੋੜਨਾ, ਇਹ ਸਾਰੇ ਕੰਮ ਡੈਮੋਕ੍ਰੈਟਿਕ ਪਾਰਟੀ ਦੇ ਏਜੰਡੇ ਦੇ ਵਿੱਚ ਲੈ ਕੇ ਆਉਣ ਦੀ ਉਹ ਤਿਆਰੀ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਉਹ ਡੈਮੋਕ੍ਰੈਟਿਕ ਪਾਰਟੀ ਦੇ ਏਜੰਡੇ ਨੂੰ ਹੋਰ ਸੁਧਾਰਨ ਦੇ ਵਿੱਚ ਪੂਰੀ ਕੋਸ਼ਿਸ਼ ਕਰਨਗੇ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਸੀਰੀਆ ਦੇ ਵਿੱਚ ਯੂਐਸ ਸਪੈਸ਼ਲ ਆਪਰੇਸ਼ਨਜ਼ ਹੋਰ ਵਧਾਉਣ ਦੀ ਘੋਸ਼ਣਾ ਕੀਤੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਅਨਾਉਂਸ ਕਰਦੇ ਹੋਏ ਕਿਹਾ ਕਿ 250 ਐਡੀਸ਼ਨਲ ਸਪੈਸ਼ਲ ਆਪਰੇਸ਼ਨ ਟਰੂਪਸ ਸੀਰੀਆ ਦੇ ਵਿੱਚ ਭੇਜੇ ਜਾਣਗੇ। ਅਥਾਰਟੀਜ਼ ਨੇ ਕਿਹਾ ਕਿ ਇਰਾਕੀ ਸਿਕਿਉਰਿਟੀ ਫੋਰਸਿਸ ਅਤੇ ਸੀਰੀਆ ਦੀਆਂ ਲੋਕਲ ਫੋਰਸਿਸ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਅਮਰੀਕਾ ਆਪਣੇ ਹੀ ਟਰੂਪਸ ਆਈਸਿਸ ਦੇ ਖਿਲਾਫ ਲੜਾਈ ਦੇ ਵਿੱਚ ਭੇਜੇਗਾ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਇਸ ਦੀ ਫਾਰਮਲ ਅਨਾਉਂਸਮੈਂਟ ਕੱਲ ਸੋਮਵਾਰ ਨੂੰ ਕਰਨਗੇ। ਹਾਈ ਸਕੂਲ ਦੀ ਪ੍ਰੋਮ ਦੇ ਵਿੱਚ ਹੋਈ ਸ਼ੂਟਿੰਗ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ। ਵਿਸਕੌਨਸਿਨ ਦੇ ਵਿੱਚ ਇੱਕ 18 ਸਾਲ ਦੇ ਮੁੰਡੇ ਨੇ ਹਾਈ ਪਾਵਰਡ ਰਾਈਫਲ ਲੈ ਕੇ ਇਸ ਪ੍ਰੋਮ ਪਾਰਟੀ ਦੇ ਵਿੱਚ ਗੋਲੀਬਾਰੀ ਕੀਤੀ। ਇਨਵੈਸਟੀਗੇਟਰਸ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹਜੇ ਹੋਣੀ ਬਾਕੀ ਹੈ ਕਿ ਜੋ ਦੋ ਸਟੂਡੈਂਟਸ ਇਸ ਦੇ ਵਿੱਚ ਜ਼ਖਮੀ ਹੋਏ ਹਨ, ਜਾਣਬੁੱਝ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਉਹ ਐਕਸੀਡੈਂਟਲੀ ਉਸ ਗੋਲੀਬਾਰੀ ਦਾ ਸ਼ਿਕਾਰ ਹੋਏ ਹਨ। ਪੁਲਿਸ ਨੇ ਉਸ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੀ ਆਈਡੈਂਟੀਫਿਕੇਸ਼ਨ ਜੇਕਬ ਈ ਵੈਗਨਰ ਦੇ ਨਾਮ ਤੋਂ ਹੋਈ ਹੈ। ਅਥਾਰਟੀਜ਼ ਨੇ ਦੱਸਿਆ ਕਿ ਅਫਸਰ ਉਸ ਟਾਈਮ ਪਾਰਕਿੰਗ ਲਾਟ ਦੇ ਵਿੱਚ ਪੈਟਰੋਲਿੰਗ ਕਰ ਰਹੇ ਸਨ ਜਦੋਂ ਉਹਨਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਉਹ ਫੌਰਨ ਘਟਨਾ ਸਥਲ ਦੇ ਉੱਤੇ ਪਹੁੰਚੇ ਅਤੇ ਇਸ ਤੋਂ ਬਾਅਦ ਉਹਨਾਂ ਨੇ ਸ਼ੂਟਰ ਦੇ ਉੱਤੇ ਕਾਬੂ ਪਾ ਲਿਆ। ਸ਼ੂਟਿੰਗ ਦੀ ਹੋਈ ਇੱਕ ਹੋਰ ਘਟਨਾ ਦੇ ਵਿੱਚ ਕੈਂਸਸ ਦੇ ਵਿੱਚ 3 ਫੈਡਰਲ ਏਜੰਟ ਨੂੰ ਗੋਲੀ ਲੱਗੀ ਹੈ। ਯੂਐਸ ਮਾਰਸ਼ਲ ਸਰਵਿਸ ਦੇ ਇਹ ਏਜੰਟ ਇੱਕ ਰੋਬਰੀ ਦੇ ਇਲਜ਼ਾਮ ਦੇ ਵਿੱਚ 28 ਸਾਲਾਂ ਦੇ ਕਾਲਿੰਸ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਮੋਟਲ ਦੇ ਵਿੱਚ ਗਏ ਸਨ ਅਤੇ ਜਦੋਂ ਉਹ ਮੋਟਲ ਦੇ ਰੂਮ ਦੇ ਸਾਹਮਣੇ ਪਹੁੰਚੇ ਅਤੇ ਗੇਟ ਖੋਲ੍ਹਣ ਦੇ ਲਈ ਨੌਕ ਕੀਤਾ ਤਾਂ ਅੰਦਰੋਂ ਕਾਲਿੰਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। FBI ਏਜੰਟ ਨੇ ਦੱਸਿਆ ਹੈ ਕਿ 2 ਡਿਪਟੀ ਯੂਐਸ ਮਾਰਸ਼ਲ ਜੋ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਹਨ ਉਹਨਾਂ ਦੀ ਹਾਲਤ ਅੱਗੇ ਨਾਲੋਂ ਠੀਕ ਹੈ। ਇਸ ਲਗਾਤਾਰ ਚੱਲ ਰਹੀ ਸ਼ੂਟਿੰਗ ਦੇ ਕਾਰਨ ਉਸ ਰੂਮ ਦੇ ਵਿੱਚ ਅੱਗ ਲੱਗ ਗਈ ਜੋ ਕਿ ਬਾਅਦ ਦੇ ਵਿੱਚ ਪੂਰੀ ਬਿਲਡਿੰਗ ਦੇ ਵਿੱਚ ਫੈਲ ਗਈ। ਬਾਅਦ ਦੇ ਵਿੱਚ ਅਧਿਕਾਰੀਆਂ ਨੂੰ ਉੱਥੇ ਇੱਕ ਅਨਆਇਡੈਂਟੀਫਾਈਡ ਬੋਡੀ ਮਿਲੀ ਜਿਸ ਨੂੰ ਕਿ ਮੰਨਿਆ ਜਾ ਰਿਹਾ ਕਿ ਉਹ ਕਾਲਿੰਸ ਦੀ ਬੋਡੀ ਹੀ ਹੋਵੇਗੀ, ਹੋਰ ਕੋਈ ਵੀ। ਇਸ ਘਟਨਾ ਦੇ ਵਿੱਚ ਪੂਰੇ ਮੋਟਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਹੋਰ ਕਿਸੇ ਵੀ ਨੁਕਸਾਨ ਦੀ ਖਬਰ ਇਸ ਦੇ ਵਿੱਚ ਨਹੀਂ ਆਈ ਹੈ। ਕਾਲਿੰਸ ਕੈਂਸਸ ਦੇ ਵਿੱਚ ਮੋਸਟ ਵਾਂਟਡ ਲਿਸਟ ਦੇ ਉੱਤੇ ਆਉਂਦਾ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 67 ਡਿਗਰੀ ਅਤੇ ਲੋ ਟੈਂਪਰੇਚਰ 47 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟਾਕਟਨ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟਰਕੀ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਇੱਥੇ ਸਵੇਰ ਦੇ ਟਾਈਮ ਬਰਫ਼ਬਾਰੀ ਹੋਣ ਦੇ ਆਸਾਰ ਹਨ। ਸਾਊਥ ਲੇਕ ਟਾਹੋ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਇੱਥੇ ਮੀਂਹ ਪਵੇਗਾ ਅਤੇ ਬਰਫ਼ਬਾਰੀ ਵੀ ਹੋਣ ਦੇ ਆਸਾਰ ਹਨ। ਪੋਰਟਲੈਂਡ ਓਰੇਗਨ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਿਐਟਲ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਇੱਥੇ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਵੀ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਸ਼ਿਕਾਗੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਨਿਊਯਾਰਕ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਇੱਥੇ ਦੇਰ ਰਾਤ ਨੂੰ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ ਅਤੇ ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।